ਅੱਜ ਵੀ ਸਰਕਾਰ ਕਹਿ ਰਹੀ ਆ ਵੀ ਖਤਰਾ ਹੈ। ਭਾਈ ਅਮਰਤਪਾਲ ਸਿੰਘ ਤੋਂ ਕੋਈ ਖਤਰਾ ਨਹੀਂ ਕਿਸੇ ਨੂੰ। ਜੇ ਭਾਈ ਅਮਰਤਪਾਲ ਸਿੰਘ ਬਾਹਰ ਆਉਂਦਾ, ਜਿਹੜੇ ਅੱਜ ਮਰਡਰ ਹੁੰਦੇ ਨੇ, ਜਿਹੜੇ ਅੱਜ ਰੇਪ ਹੁੰਦੇ ਨੇ, ਜਿਹੜੇ ਅੱਜ ਧੱਕੇਸ਼ਾਹੀ ਹੁੰਦੀ ਹੈ, ਫਰੌਤੀਆਂ ਲੈਣ ਦੀਆਂ ਗੱਲਾਂ ਹੁੰਦੀਆਂ ਨੇ, ਬਿਲਕੁਲ ਨਹੀਂ ਹੋਣੀਆਂ। ਇਹ ਬਿਲਕੁਲ ਸ਼ਾਂਤੀ ਹੋ ਜਾਣੀ ਹੈ ਇੱਥੇ ਪੰਜਾਬ ਦੇ ਵਿੱਚ। ਅਖੌਤੀ ਪੰਥਕ ਆਗੂਆਂ ਨੂੰ, ਸਰਕਾਰਾਂ ਨੂੰ ਜਿਨ੍ਹਾਂ ਤੋਂ ਡਰ ਆ, ਉਹ ਦੋ ਹੀ ਕੌਮੀ ਯੋਧੇ ਨੇ, ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਤੇ ਦੂਸਰਾ ਭਾਈ ਅਮਰਤਪਾਲ ਸਿੰਘ। ਅੱਜ ਚੀਕਾਂ ਪਵਾਈਆਂ ਪਈਆਂ ਨੇ ਭਾਈ ਅਮਰਤਪਾਲ ਸਿੰਘ ਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਨੇ, ਅੰਦਰ ਬੈਠਿਆਂ ਨੇ। ਇਹਨਾਂ ਦੀਆਂ ਚੀਕਾਂ ਵੱਜੀਆਂ ਪਈਆਂ ਨੇ ਬਾਦਲ ਕੇ ਲਾਣੇ ਦੀਆਂ, ਕਾਂਗਰਸ ਦੀਆਂ, ਆਪ ਵਾਲਿਆਂ ਦੀਆਂ। मैं कहना चाहना तुहानू चैलेंज करना चाहना, सरकारे बादल के लाने एक बारी भाई अमरतपाल सिंह नू सिर्फ 10 दिन परौल दे दो, खुला छड़ दो, फिर देखांगे थोड़े मगर कुत्ता भी खड़ गया था। कदे कोई नौजवान मारदा, कदे इत्थे प्रवासियां भईयां ने साडे नौजवान नूं मोहाली दे विच किरचां मार के मारदा, कदे किते मारते। आ जिहड़ा नित दी लड़ाई आ भगवंत मान तो लोट नहीं आउंदी हैगी। हुण मैं भगवंत मान सिंह नूं कहना, सरकार नूं पुछना, पंजाब सरकार नूं, ते हुण किद्दां ਹੁਣ ਕਿਉਂ ਨਹੀਂ ਤੁਹਾਡਾ ਇਹ ਮਾਰ ਮਰੀਆ ਲੋਟ ਆਉਂਦਾ, ਕਿਉਂ ਨਹੀਂ ਬੰਦ ਹੁੰਦਾ? ਤੁਹਾਡੀ ਸਰਕਾਰ ਤਾਂ ਹੁਣ ਤੁਹਾਡੀ ਅਮਰਤਪਾਲ ਦੀ ਤਾਂ ਕੋਈ ਸਰਕਾਰ ਨਹੀਂ, ਉਹਦਾ ਤੁਸੀਂ ਅੰਦਰ ਕਰਤਾ। ਇਹ ਮਾਰ ਮਰੀਆ ਕਿਉਂ ਨਹੀਂ ਮੁੱਕਦਾ? ਮੈਂ ਪਹਿਲਾਂ ਵੀ ਕਿਹਾ ਸੀ, ਨਾ ਅਸੀਂ ਚੋਣ ਲੜਨੀ ਹੈ MP ਦੀ, ਨਾ ਚੋਣ ਲੜਨੀ ਹੈ MLA ਦੀ, ਨਾ ਕੋਈ ਹੋਰ ਇਲੈਕਸ਼ਨ ਲੜਨੀ ਆ। ਅਸੀਂ ਪੰਥ ਦੀ ਸੇਵਾ ਕਰਨੀ ਆ, ਅਸੀਂ ਪੰਥ ਦੀ ਸਰਕਾਰ ਬਣਾਉਣਾ ਚਾਹੁੰਦੇ ਹਾਂ। ਦੇਖਣਾ ਚਾਹੁੰਦੇ ਹਾਂ ਵੀ 2027 ਦੇ ਵਿੱਚ ਭਾਈ ਅਮਰਤਪਾਲ ਸਿੰਘ ਜਿਹੜਾ ਹੈਗੇ ਉਹ CM ਬਣਨ। ਜਦੋਂ ਭਾਈ ਅਮਰਤਪਾਲ ਸਿੰਘ CM ਬਣ ਗਏ, 2 ਡਿਪਟੀ CM ਲਾਏ ਜਾਣਗੇ। ਇੱਕ ਹਿੰਦੂ ਭਾਈਚਾਰੇ ਦੇ ਵਿੱਚੋਂ ਅੱਜ ਤੱਕ ਕਿਸੇ ਨੇ ਕੋਈ ਨਹੀਂ ਲਾਇਆ, ਅੱਜ ਤੱਕ ਨਹੀਂ ਲਾਇਆ ਉਹਨਾਂ ਨੂੰ। ਉਹਨਾਂ ਦੇ ਵਿੱਚੋਂ ਡਿਪਟੀ CM, ਦੂਸਰਾ ਦਲਿਤ ਭਾਈਚਾਰੇ ਦੇ ਵਿੱਚੋਂ CM, SC ਭਾਈਚਾਰੇ ਦੇ ਵਿੱਚੋਂ CM ਲਾਇਆ ਜਾਊਗਾ। ਇਹ ਵੀ ਬਾਪੂ ਜੀ ਹੁਣਾਂ ਨੇ ਵਾਰਸ ਪੰਜਾਬ ਦੇ ਜਥੇਬੰਦੀ ਵੱਲੋਂ ਐਲਾਨ ਹੋ ਗਿਆ। ਸਾਡਾ ਪੂਰਨ ਤੌਰ ਤੇ ਜਿਹੜਾ ਹੈਗਾ ਸੰਯੋਗ ਆ ਵਾਰਸ ਪੰਜਾਬ ਦੇ ਜਥੇਬੰਦੀ ਨੂੰ। ਅਸੀਂ ਦਿਨ ਰਾਤ ਮਿਹਨਤ ਕਰ ਰਹੇ ਹਾਂ। ਭਾਈ ਅਮਰਤਪਾਲ ਸਿੰਘ ਦੀ ਜਿਹੜੀ ਜਥੇਬੰਦੀ ਹੈ ਬਣਾਈ ਭਾਈ ਦੀਪ ਸਿੱਧੂ ਬਾਈ, ਜਿਹਨੇ ਇਹ ਜਥੇਬੰਦੀ ਨੂੰ ਤਿਆਰ ਕੀਤਾ, ਜਿਹਨੇ ਐਲਾਨ ਕੀਤਾ ਅਸੀਂ ਵਾਰਸ ਪੰਜਾਬ ਦੇ ਵਾਰਸਾਂ 'ਚ ਹੀ, ਅਸਲ ਵਾਰਸ ਅਸੀਂ ਹੈ। ਉਸ ਜਥੇਬੰਦੀ ਦੀ ਸਰਕਾਰ 2027 ਦੇ ਵਿੱਚ ਦੀਪ ਸਿੱਧੂ ਕਹਿੰਦਾ ਸੀ ਬਣੂਗੀ, ਲਾਜ਼ਮੀ ਬਣੂਗੀ, ਉਹਨੂੰ ਕੋਈ ਟਾਲ ਹੀ ਨਹੀਂ ਸਕਦਾ। ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਮਾਤਾ ਗੁਜਰ ਕੌਰ ਜੀ, ਧੰਨ ਧੰਨ ਬਾਬਾ ਸੰਗਤ ਸਿੰਘ ਜੀ। ਉਹਨਾਂ ਮਹਾਨ ਸ਼ਹੀਦਾਂ ਦੀ ਧਰਤੀ ਤੇ ਇਕੱਤਰ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਇਕੱਠ ਇੱਕ ਮੀਟਿੰਗ ਦਾ ਰੂਪ, ਜਿਹੜਾ ਰੂਪ ਦੇ ਵਿੱਚ ਇਕੱਤਰ ਹੋਇਆ ਹੈ। ਖਾਲਸਾ ਵਹੀਰ ਜੋ ਪਹਿਲਾਂ ਭਾਈ ਅਮਰਤਪਾਲ ਸਿੰਘ ਨੇ ਚਲਾਈ, ਜਿਹਦਾ ਮੇਨ ਮਕਸਦ ਨਸ਼ੇ ਖਤਮ ਕਰਨਾ, ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣਾ, ਤੇ ਜਿਹੜੇ ਭੁੱਲੇ ਭਟਕੇ ਸਾਡੇ ਵੀਰ ਨੇ, ਗੁਰੂ ਤੋਂ ਦੂਰ ਨੇ, ਉਹਨਾਂ ਨੂੰ ਪ੍ਰੇਰ ਕੇ ਅੰਮ੍ਰਿਤ ਛਕਾ ਕੇ ਗੁਰੂ ਵਾਲੇ ਬਣਾਉਣਾ। ਇਹ ਭਾਈ ਅਮਰਤਪਾਲ ਸਿੰਘ ਦਾ ਲਕਸ਼ ਸੀ, ਮਕਸਦ ਜੀ। ਜਦੋਂ ਬਾਹਰੋਂ ਆਏ ਆਪ ਅੰਮ੍ਰਿਤ ਛਕਿਆ, ਨਸ਼ਿਆਂ ਤੋਂ ਨੌਜਵਾਨਾਂ ਨੂੰ ਮੁਕਤ ਕੀਤਾ ਖਾਲਸਾ ਵਹੀਰ ਦੇ ਰੂਪ ਦੇ ਵਿੱਚ। ਜੋ ਤੁਸੀਂ ਨੇ ਦੇਖਿਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਹੋਇਆ। ਅਸੀਂ ਵੀ ਨਾਲ ਹੀ ਰਹੇ, ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਉਹਨਾਂ ਨਾਲ ਤੁਰੇ। ਜਿੰਨਾ ਚਿਰ ਵਹੀਰ ਚੱਲੀ ਨਾਲ ਹੀ ਚੱਲੇ। ਬਹੁਤ ਸਾਰੇ ਨੌਜਵਾਨਾਂ ਨੇ ਅੰਮ੍ਰਿਤ ਛਕਿਆ, ਨਸ਼ਿਆਂ ਨੂੰ ਤਿਲਾਂਜਲੀਆਂ ਦਿੱਤੀਆਂ। ਤੇ ਇਹ ਕੁਛ ਨਾ ਤਾਂ ਸਾਡੇ ਪੰਥਕਾਂ ਨੂੰ ਆਪਣੇ ਹਾਜ਼ਮ ਹੋਇਆ, ਨਾ ਹੀ ਰਾਜਨੀਤਿਕ ਆਗੂਆਂ ਨੂੰ, ਨਾ ਧਾਰਮਿਕ ਆਗੂਆਂ ਨੂੰ ਹਾਜ਼ਮ ਹੋਇਆ, ਨਾ ਸਰਕਾਰਾਂ ਨੂੰ ਤਾਂ ਹੋਣਾ ਹੀ ਕੀ ਸੀ। ਉਹਨਾਂ ਨੇ ਫਿਰ ਇਹ ਸਾਰਾ ਜਿਹੜਾ ਹੈਗਾ ਸਕੀਮ ਲਾਈ ਵੀ ਇਹਨੂੰ ਕਿਸ ਤਰ੍ਹਾਂ ਇਹਨਾਂ ਨੂੰ ਜੇਲ੍ਹਾਂ 'ਚ ਬੰਦ ਕੀਤਾ ਜਾਵੇ। ਫਿਰ ਅਜਨਾਲੇ ਵਾਲਾ ਜਿਹੜਾ ਹੈਗਾ ਸੀਗਾ ਘਟਨਾ, ਉਹ ਕੋਈ ਬਹੁਤੀ ਵੱਡੀ ਨਹੀਂ ਸੀ। ਉੱਥੇ ਗਏ ਸੀਗੇ
ਆਮ ਹੀ ਸਿੱਖ ਜਾਂਦੇ ਨੇ। ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਲੈ ਗਏ ਫਿਰ ਕਿਹੜਾ ਵੱਡਾ ਫਰਕ ਪੈ ਗਿਆ। ਜੰਗਾਂ ਯੁੱਧਾਂ ਦੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਿੱਖਾਂ ਦੀ ਗਵਾਹੀ ਕਰਦੇ ਰਹੇ ਨੇ ਤੇ ਕਰਦੇ ਰਹਿਣਗੇ। ਤੇ ਉੱਥੇ ਜੋ ਵੀ ਵਾਪਰਿਆ ਤੁਸੀਂ ਸਾਰਿਆਂ ਨੇ ਦੇਖਿਆ। ਸਰਕਾਰਾਂ ਨੇ ਝੂਠਾ ਇਲਜ਼ਾਮ ਲਾ ਦਿੱਤਾ। ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕੀਤੀ। ਸਾਡੇ ਧਰਮ ਦੇ ਠੇਕੇਦਾਰਾਂ ਨੇ ਇਲਜ਼ਾਮ ਲਾਤਾ ਇਹਨੂੰ ਫੜੋ, ਇਹ ਖਤਰਾ ਹੈ। ਤੇ ਅੱਜ ਵੀ ਉਹੀ ਕੁਝ ਕਹਿ ਰਹੇ ਨੇ। ਉਹਨਾਂ ਨੂੰ ਅੰਦਰ ਕਰਾਤਾ। ਜੋ ਕੁਝ ਆਪਾਂ ਦੇਖਿਆ ਹੀ ਹੈ ਸਾਰਾ। ਸਰਕਾਰਾਂ ਨੇ ਜਿਹੜੇ ਹੋ ਸਕਦਾ ਵੀ ਸਰਕਾਰਾਂ ਨਾ ਫੜਦੀਆਂ ਉਹਨੂੰ, ਪਰ ਸਾਡਿਆਂ ਨੇ ਵੱਡਾ ਯੋਗਦਾਨ ਪਾਇਆ। ਵੱਡੇ ਵੱਡੇ ਅਖੌਤੀ ਪੰਥਕਾਂ ਨੇ ਜਿਹੜੇ ਹੈਗੀਆਂ ਪ੍ਰੈਸ ਕਾਨਫਰੰਸਾਂ ਕੀਤੀਆਂ ਭਾਈ ਅੰਮ੍ਰਿਤਪਾਲ ਦੇ ਵਿਰੋਧ ਦੇ ਵਿੱਚ। ਅੱਜ ਸ਼ਾਇਦ ਉਹ ਜੂ ਟਰਨ ਮਾਰ ਗਏ। ਅੱਜ ਭਾਈ ਅੰਮ੍ਰਿਤਪਾਲ ਸਿੰਘ ਦੀਆਂ ਗੱਲਾਂ ਕਰਦੇ ਨੇ। ਉਹਨਾਂ ਨੇ ਸਾਰਿਆਂ ਨੇ ਵਿਰੋਧ ਕੀਤਾ ਤਾਂ ਸਰਕਾਰ ਨੇ ਜਾ ਕੇ ਉਹਨਾਂ ਨੂੰ ਪਰਚੇ ਦਰਜ ਕਰਕੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਪਹੁੰਚਾਤਾ। ਅੱਜ ਵੀ ਸਰਕਾਰ ਕਹਿ ਰਹੀ ਆ ਵੀ ਖਤਰਾ ਹੈ। ਤੇ ਇਸ ਭਾਈ ਅੰਮ੍ਰਿਤਪਾਲ ਸਿੰਘ ਤੋਂ ਕੋਈ ਖਤਰਾ ਨਹੀਂ ਕਿਸੇ ਨੂੰ। ਜੇ ਭਾਈ ਅੰਮ੍ਰਿਤਪਾਲ ਸਿੰਘ ਬਾਹਰ ਆਉਂਦਾ, ਜਿਹੜੇ ਅੱਜ ਮਰਡਰ ਹੁੰਦੇ ਨੇ, ਜਿਹੜੇ ਅੱਜ ਰੇਪ ਹੁੰਦੇ ਨੇ, ਜਿਹੜੇ ਅੱਜ ਧੱਕੇਸ਼ਾਹੀ ਹੁੰਦੀ ਹੈ, ਫਰੌਤੀਆਂ ਲੈਣ ਦੀਆਂ ਗੱਲਾਂ ਹੁੰਦੀਆਂ ਨੇ, ਬਿਲਕੁਲ ਨਹੀਂ ਹੋਣੀਆਂ। ਇਹ ਬਿਲਕੁਲ ਸ਼ਾਂਤੀ ਹੋ ਜਾਣੀ ਹੈ ਇੱਥੇ ਪੰਜਾਬ ਦੇ ਵਿੱਚ। ਤੇ ਦੂਸਰੇ ਭਾਈ ਜਗਤਾਰ ਸਿੰਘ ਹਵਾਰਾ ਜਿਹੜੇ ਸਾਡੇ ਕੌਮੀ ਜਥੇਦਾਰ ਨੇ, ਪੰਥ ਵੱਲੋਂ ਪ੍ਰਵਾਨਿਤ ਨੇ, ਜੇ ਉਹ ਵੀ ਜੇਲ੍ਹ ਦੇ ਵਿੱਚੋਂ ਆਉਂਦੇ ਨੇ। ਇਹ ਦੋ ਹੀ ਸ਼ਖਸ ਨੇ ਪੰਜਾਬ ਦੇ ਜਿਨ੍ਹਾਂ ਨੂੰ ਅਖੌਤੀ ਪੰਥਕ ਆਗੂਆਂ ਨੂੰ, ਸਰਕਾਰਾਂ ਨੂੰ ਜਿਨ੍ਹਾਂ ਤੋਂ ਡਾਰਾ। ਉਹ ਦੋ ਹੀ ਕੌਮੀ ਯੋਧੇ ਨੇ, ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਤੇ ਦੂਸਰਾ ਭਾਈ ਅੰਮ੍ਰਿਤਪਾਲ ਸਿੰਘ। ਜੇ ਇਹਨਾਂ ਦੇ ਵਿੱਚੋਂ ਇੱਕ ਵੀ ਯੋਧਾ ਬਾਹਰ ਆ ਜਾਂਦਾ, ਦੂਜੇ ਨੂੰ ਆਪ ਹੀ ਲੈ ਆਉਣਾ। ਇਸ ਕਰਕੇ ਸਰਕਾਰਾਂ ਨਹੀਂ ਚਾਹੁੰਦੀਆਂ ਵੀ ਇਹ ਬਾਹਰ ਆਉਣ। ਤੇ ਹੁਣ ਆਪਣੀ ਸਰਕਾਰ ਆਪਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਜੀ ਇਸ ਤਾਂ ਪਹਿਲਾਂ ਹੀ ਤੋਂ ਐਲਾਨ ਕਰਤਾ ਸੀਗਾ। ਉਸ ਵੇਲੇ ਜਦੋਂ ਇਲੈਕਸ਼ਨ ਹੁੰਦੀ ਸੀ MP ਦੀਆਂ, ਅਸੀਂ ਜਾਂਦੇ ਸੀ ਨਾ ਕਰਨ ਉੱਥੇ MP ਦੀ ਇਲੈਕਸ਼ਨ ਵਾਸਤੇ ਪਿੰਡਾਂ ਦੇ ਵਿੱਚ ਜਾਂਦੇ ਸੀ। ਅਸੀਂ ਉੱਥੇ ਸਭ ਤੋਂ ਪਹਿਲਾਂ ਬੋਲਤਾ ਸੀ ਵੀ ਸਾਡਾ CM 27 ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਹੋਊਗਾ। ਤੇ ਹੋਊਗਾ ਵੀ। ਜੇ ਤਾਂ ਪਹਿਲਾਂ ਬਾਹਰ ਕੱਢਦਾ ਨਹੀਂ ਫਿਰ ਲੋਕਾਂ ਨੇ ਤਾਂ ਵੋਟ ਪਾ ਕੇ ਲਈ ਆਉਣਾ। ਦੂਸਰਾ ਨੰਬਰ, ਜਿਹੜੀਆਂ ਸਰਕਾਰਾਂ ਨੇ ਅੱਜ ਦੁਹਾਈ ਦੇ ਰਹੀਆਂ ਨੇ ਵੀ ਇਹਦੀ ਬਹੁਤ ਖਤਰਾ ਵਾ, ਤੋਂ ਇਹ ਨਹੀਂ ਆਉਣਾ ਚਾਹੀਦਾ ਬਾਹਰ। ਬਿਲਕੁਲ ਇਹ ਗਲਤ ਰਿਆਂ ਨੇ। ਸ਼ਾਂਤੀ ਹੋ ਜੂ। ਕੱਲ ਇੱਕ MP ਸਾਹਿਬ ਦੱਸ ਕੇ ਗਏ ਨੇ, ਉਹ ਮਾਰਿਆ ਇੱਕ ਮੁੰਡਾ। ਇਹਨਾਂ ਦਾ ਆਪ ਵਾਲਿਆਂ ਦਾ ਹੀ ਹੈ, ਸਰਪੰਚ ਮਾਰਦਾ, ਕਦੇ ਕੋਈ ਨੌਜਵਾਨ ਮਾਰਦਾ, ਕਦੇ ਇੱਥੇ ਪ੍ਰਵਾਸੀਆਂ ਭਈਆਂ ਨੇ ਸਾਡੇ ਨੌਜਵਾਨ ਨੂੰ ਮੋਹਾਲੀ ਦੇ ਵਿੱਚ ਕਿਰਚਾਂ ਮਾਰ ਕੇ ਮਾਰਦਾ, ਕਦੇ ਕਿਤੇ ਮਾਰਦੇ। ਆ ਜਿਹੜਾ ਨਿੱਤ ਦੀ ਲੜਾਈ ਆ ਭਗਵੰਤ ਮਾਨ ਤੋਂ ਇਹ ਤਾਂ ਲੋਟ ਨਹੀਂ ਆਉਂਦੀ ਹੈਗੀ। ਹੁਣ ਮੈਂ ਭਗਵੰਤ ਮਾਨ ਸਿੰਘ ਨੂੰ ਕਹਿਣਾ, ਸਰਕਾਰ ਨੂੰ ਪੁੱਛਣਾ, ਪੰਜਾਬ ਸਰਕਾਰ ਨੂੰ, ਤੇ ਹੁਣ ਕਿੱਦਾਂ, ਹੁਣ ਕਿਉਂ ਨਹੀਂ ਤੁਹਾਡਾ ਇਹ ਮਾਰਮਰੀਆ ਲੋਟ ਆਉਂਦਾ, ਕਿਉਂ ਨਹੀਂ ਬੰਦ ਹੁੰਦਾ? ਤੁਹਾਡੀ ਸਰਕਾਰ ਤਾਂ ਹੁਣ ਤੁਹਾਡੀ ਅੰਮ੍ਰਿਤਪਾਲ ਦੀ ਤਾਂ ਕੋਈ ਸਰਕਾਰ ਨਹੀਂ, ਉਹਦਾ ਤੁਸੀਂ ਅੰਦਰ ਕਰਤਾ। ਇਹ ਮਾਰਮਰੀਆ ਕਿਉਂ ਨਹੀਂ ਮੁੱਕਦਾ? ਨਿੱਤ ਦੀਆਂ ਫਰੋਤੀਆਂ, ਨਿੱਤ ਮਰਡਰ, ਨਿੱਤ ਗੋਲੀਆਂ ਚੱਲਦੀਆਂ ਨੇ ਪੰਜਾਬ ਦੇ ਵਿੱਚ। ਹੁਣ ਮਾਹੌਲ ਸ਼ਾਂਤ ਆ, ਇਹ ਸਰਕਾਰ ਜਵਾਬ ਦੇਵੇ ਸਾਨੂੰ। ਸਰਕਾਰ ਦੱਸੇ ਹੁਣ ਸਭ ਤੋਂ ਵੱਧ ਮਾਹੌਲ ਅੱਜ ਦੇ ਦਿਨ ਖਰਾਬ ਹੈ। ਇਹ ਸਰਕਾਰ ਆਪ ਵਾਲਿਆਂ ਦੀ ਆ, ਆਪ ਵਾਲੇ ਸਮਝ ਲਓ। ਇਸ ਕਰਕੇ ਜਿਵੇਂ ਪਹਿਲਾਂ ਇਹ ਲੋਕਾਂ ਨੇ ਬਾਦਲ ਕਿਆਂ ਨੂੰ ਤੁਰੇ ਫਿਰਦੇ ਨੇ ਨਾ, ਹੁਣ ਆਏ ਮਿੰਨਤਾਂ ਕਰਦੇ ਫਿਰਦੇ ਨੇ ਸਾਡੀ ਸਰਕਾਰ ਬਣਾ ਦਿਓ। ਕਾਂਗਰਸ ਵਾਲੇ ਕਰਦੇ ਫਿਰਦੇ ਨੇ। ਆਉਂਦੇ ਸਾਲ ਨੂੰ ਫਿਰ ਭਗਵੰਤ ਮਾਨ ਕਰਿਆ ਕਰੂਗਾ ਵੀ ਸਾਡੀ ਸਰਕਾਰ ਬਣਾ ਦਿਓ। ਹੁਣ ਉਹਨੇ ਬਣਨੇ ਨਹੀਂ, ਇਹਨਾਂ ਨੇ MLA ਵੀ ਨਹੀਂ ਬਣਨਾ ਹੈਗਾ। ਸਰਕਾਰ ਤਾਂ ਇੱਕ ਪਾਸੇ ਰਹੀ। ਇਹ ਤੁਸੀਂ ਨੇ ਬਣਾਉਣਾ। ਮੈਂ ਸਾਰੀ ਸੰਗਤ ਨੂੰ ਬੇਨਤੀ ਕਰਨਾ ਚਾਹੁੰਦਾ, ਆਓ ਭਾਈ ਰਜਿੰਦਰ ਸਿੰਘ ਜੀ ਜਿਹੜੇ ਹੁਣ ਬੋਲ ਕੇ ਗਏ ਨੇ। ਅਸੀਂ ਬਹੁਤ ਜਿਹੜੀ ਤਿਆਰੀ ਕੀਤੀ ਹੈ, ਖਰੜਾ ਤਿਆਰ, ਸਾਡੀਆਂ ਟੀਮਾਂ ਗਈਆਂ ਨੇ। ਅਸੀਂ ਦੇਖੋ, ਮੈਂ ਪਹਿਲਾਂ ਵੀ ਕਿਹਾ ਸੀ, ਨਾ ਅਸੀਂ ਚੋਣ ਲੜਨੀ ਹੈ MP ਦੀ, ਨਾ ਚੋਣ ਲੜਨੀ ਹੈ MLA ਦੀ, ਨਾ ਕੋਈ ਹੋਰ ਇਲੈਕਸ਼ਨ ਲੜਨੀ ਆ। ਅਸੀਂ ਪੰਥ ਦੀ ਸੇਵਾ ਕਰਨੀ ਆ। ਅਸੀਂ ਪੰਥ ਦੀ ਸਰਕਾਰ ਬਣਾਉਣਾ ਚਾਹੁੰਦੇ ਹਾਂ। ਦੇਖਣਾ ਚਾਹੁੰਦੇ ਹਾਂ ਵੀ 2027 ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਜਿਹੜਾ ਹੈਗੇ ਉਹ CM ਬਣਨ। ਤੇ ਇੱਕ ਬਾਪੂ ਜੀ ਹੁਣਾਂ ਨੂੰ ਇੱਕ ਹੋਰ ਵੀ ਅਸੀਂ ਸੁਝਾਅ ਦਿੱਤਾ ਸੀ, ਜੋ ਬਾਪੂ ਜੀ ਹੁਣਾਂ ਨੇ ਬੋਲਿਆ ਕਿ ਜੇ ਪੰਥਕ ਸਰਕਾਰ ਭਾਈ ਅੰਮ੍ਰਿਤਪਾਲ ਸਿੰਘ ਆਪਣੇ ਇਹਦੀ ਸਰਕਾਰ ਬਣਦੀ ਆ, ਬਣੂਗੀ, ਬਣਦੀ ਨਹੀਂ, ਬਣਾਵਾਂਗੇ। ਜਦੋਂ ਭਾਈ ਅੰਮ੍ਰਿਤਪਾਲ ਸਿੰਘ CM ਬਣ ਗਏ, 2 ਡਿਪਟੀ CM ਲਾਏ ਜਾਣਗੇ। ਇੱਕ ਹਿੰਦੂ ਭਾਈਚਾਰੇ ਦੇ ਵਿੱਚੋਂ ਅੱਜ ਤੱਕ ਕਿਸੇ ਨੇ ਕੋਈ ਨਹੀਂ ਲਾਇਆ, ਅੱਜ ਤੱਕ ਨਹੀਂ ਲਾਇਆ ਉਹਨਾਂ ਨੂੰ। ਉਹਨਾਂ ਦੇ ਵਿੱਚੋਂ ਡਿਪਟੀ CM, ਦੂਸਰਾ ਦਲਿਤ ਭਾਈਚਾਰੇ ਦੇ ਵਿੱਚੋਂ CM, SC ਭਾਈਚਾਰੇ ਦੇ ਵਿੱਚੋਂ CM ਲਾਇਆ ਜਾਊਗਾ। ਇਹ ਵੀ ਬਾਪੂ ਜੀ ਹੁਣਾਂ ਨੇ ਵਾਰਸ ਪੰਜਾਬ ਦੇ ਜਥੇਬੰਦੀ ਵੱਲੋਂ ਐਲਾਨ ਹੋ ਗਿਆ। ਹੁਣ ਦੇਖਿਓ ਕਿਸ ਤਰ੍ਹਾਂ ਨਹੀਂ ਜਿਹੜੇ ਲੋਕ ਨੇ ਸਾਡੀਆਂ, ਅਸੀਂ ਉਹ ਖਰੜਾ ਤਿਆਰ ਕੀਤਾ ਜਿਹੜਾ ਲੋਕਾਂ ਨੂੰ
ਘਰ ਘਰ ਜਾ ਕੇ ਦੱਸਣਾ ਵੀ ਅਸੀਂ ਆਹ ਕੁਛ ਕਰਨਾ ਹੈ, ਤਿਆਰੀ ਕਰੀ ਬੈਠੇ ਆ ਅਸੀਂ ਸਾਰਾ ਕੁਛ। ਤੁਹਾਡੇ ਜਿਹੜੇ ਇਹਨਾਂ ਨੇ ਖਜ਼ਾਨੇ ਖਾਲੀ ਕਰਤੇ ਉਹ ਵੀ ਕਿਵੇਂ ਭਰਨੇ ਨੇ, ਕਿਤੇ ਨਹੀਂ ਜਾਣਾ। ਸਾਡੇ ਬਜ਼ੁਰਗ ਬੀਬੀਆਂ, ਸਾਡੇ ਬਜ਼ੁਰਗ ਜਿਨ੍ਹਾਂ ਦੀ ਘਰਾਂ ਦੇ ਵਿੱਚ ਬੇਪੱਤੀ ਹੋ ਰਹੀ ਆ, ਉਹਨਾਂ ਦਾ ਵੀ ਅਸੀਂ ਸਤਿਕਾਰ ਕਿਹੜੇ ਤਰੀਕੇ ਨਾਲ ਕਰਾਉਣਾ, ਕਿਵੇਂ ਕਰਨਾ, ਤੇ ਇਹ ਸਾਰਾ ਕੁਝ ਅਸੀਂ ਸਾਰਾ ਤੈਅ ਕਰੀ ਬੈਠੇ ਆ। ਇਹ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਨੇ। ਸਾਡਾ ਪੂਰਨ ਤੌਰ ਤੇ ਜਿਹੜਾ ਹੈਗਾ ਸੰਯੋਗ ਆ ਵਾਰਸ ਪੰਜਾਬ ਦੇ ਜਥੇਬੰਦੀ ਨੂੰ। ਅਸੀਂ ਦਿਨ ਰਾਤ ਮਿਹਨਤ ਕਰ ਰਹੇ ਹਾਂ। ਭਾਈ ਅਮਰਤਪਾਲ ਸਿੰਘ ਦੀ ਜਿਹੜੀ ਜਥੇਬੰਦੀ ਹੈ ਬਣਾਈ ਭਾਈ ਦੀਪ ਸਿੱਧੂ ਬਾਈ ਜਿਹਨੇ ਇਹ ਜਥੇਬੰਦੀ ਨੂੰ ਤਿਆਰ ਕੀਤਾ, ਜਿਹਨੇ ਐਲਾਨ ਕੀਤਾ ਅਸੀਂ ਵਾਰਸ ਪੰਜਾਬ ਦੇ ਵਾਰਸਾਂ 'ਚ ਹੀ, ਅਸਲ ਵਾਰਸ ਅਸੀਂ ਹੈ। ਉਸ ਜਥੇਬੰਦੀ ਦੀ ਸਰਕਾਰ 2027 ਦੇ ਵਿੱਚ ਦੀਪ ਸਿੱਧੂ ਕਹਿੰਦਾ ਸੀ ਬਣੂਗੀ, ਲਾਜ਼ਮੀ ਬਣੂਗੀ, ਉਹਨੂੰ ਕੋਈ ਟਾਲ ਹੀ ਨਹੀਂ ਸਕਦਾ। ਇਸ ਕਰਕੇ ਖਾਲਸਾ ਜੀ ਆਓ ਆਪਾਂ ਰਲ ਕੇ ਹੰਭਲਾ ਮਾਰੀਏ। ਆਪਾਂ ਭਾਈ ਅਮਰਤਪਾਲ ਸਿੰਘ ਨੂੰ ਸੀਐਮ ਬਣਾਉਣ ਵਾਸਤੇ ਦਿਨ ਰਾਤ ਮਿਹਨਤ ਕਰੀਏ। ਇਹ ਸ਼ਹੀਦਾਂ ਦੀ ਧਰਤੀ ਹੈ। ਮਾਰਚ ਦਾ ਅੱਜ 19 ਮਾਰਚ ਹੋ ਗਈ, ਹੋ ਸਕਦਾ ਆਉਣ ਵਾਲੇ 19 ਮਾਰਚ ਤੋਂ ਪਹਿਲਾਂ ਸਾਡੀ ਸਰਕਾਰ ਹੋਵੇ, ਇੱਥੇ ਆ ਕੇ ਅਸੀਂ ਮੱਥਾ ਟੇਕੀਏ। ਦੇਖੋ ਜੇ ਮੈਂ ਕਹਿੰਦਾ ਜਿਹੜੇ ਅੱਜ ਚੀਕਾਂ ਪਵਾਈਆਂ ਪਈਆਂ ਨੇ ਭਾਈ ਅਮਰਤਪਾਲ ਸਿੰਘ ਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਨੇ ਅੰਦਰ ਬੈਠਿਆਂ ਨੇ, ਇਹਨਾਂ ਦੀਆਂ ਚੀਕਾਂ ਵੱਜੀਆਂ ਪਈਆਂ ਨੇ ਬਾਦਲ ਕੇ ਲਾਣੇ ਦੀਆਂ, ਕਾਂਗਰਸ ਦੀਆਂ, ਆਪ ਵਾਲਿਆਂ ਦੀਆਂ। ਮੈਂ ਕਹਿਣਾ ਚਾਹੁੰਦਾ, ਉਹ ਤੁਹਾਨੂੰ ਚੈਲੰਜ ਕਰਨਾ ਚਾਹੁੰਦਾ, ਸਰਕਾਰੇ ਬਾਦਲ ਕੇ ਲਾਣਿਓ, ਇੱਕ ਵਾਰੀ ਭਾਈ ਅਮਰਤਪਾਲ ਸਿੰਘ ਨੂੰ ਸਿਰਫ 10 ਦਿਨ ਪੈਰੋਲ ਦੇ ਦਿਓ, ਖੁੱਲਾ ਛੱਡ ਦਿਓ, ਫੇਰ ਦੇਖਾਂਗੇ ਤੁਹਾਡੇ ਮਗਰ ਇੱਕ ਕੁੱਤਾ ਵੀ ਖੜ ਗਿਆ ਤਾਂ। ਸਾਰਾ ਪੰਜਾਬ ਭਾਈ ਅਮਰਤਪਾਲ ਸਿੰਘ ਦੀ ਪਿੱਠ ਤੇ ਖੜੂਗਾ, ਸਾਰਾ ਪੰਜਾਬ ਭਾਈ ਜਗਤਾਰ ਸਿੰਘ ਹਵਾਰਾ ਦੀ ਪਿੱਠ ਤੇ ਖੜਨਗੇ। ਆਓ ਖਾਲਸਾ ਜੀ, ਅਸੀਂ ਦੇਖੋ ਬਹੁਤ ਗੱਲਾਂ ਕਰਨ ਨੂੰ ਨੇ, ਸਮਾਂ ਬਹੁਤ ਹੋ ਚੁੱਕਿਆ, ਬਾਪੂ ਜੀ ਨੇ ਵੀ ਬੋਲਣਾ। ਅਸੀਂ ਇਹੀ ਕਹਾਂਗੇ ਆਓ ਆਪਾਂ ਰਲ ਕੇ ਇਸ ਪਾਰਟੀ ਦਾ ਸਮਰਥਨ ਕਰੀਏ ਜਿਹੜੀ ਪੰਥਕ ਆ ਅਸਲੀ। ਬਾਕੀ ਤਾਂ ਅਖੌਤੀ ਪੰਥਕ ਨੇ, ਇਹਨਾਂ ਨੇ ਬਹੁਤ ਕੁਛ ਕਰਤਾ, ਬਹੁਤ ਕੁਛ ਕਰ ਰਹੇ ਨੇ। ਹੁਣ ਮਿੰਨਤਾਂ ਕਰਦੇ ਫਿਰਦੇ ਨੇ ਸਾਡੀ ਸਰਕਾਰ ਬਣਾ ਦਿਓ, ਅਸੀਂ ਫਲਾਨੀ ਚੀਜ਼ ਕਰ ਦਾਂਗੇ। ਮੈਂ ਪੁੱਛਣਾ ਚਾਹੁੰਦਾ, ਮੈਂ ਕਹਿਣਾ ਚਾਹੁੰਦਾਗਾ ਵੀ ਤੁਹਾਨੂੰ ਪਹਿਲਾਂ 10 ਵਾਰੀ ਮੁੱਖ ਮੰਤਰੀ ਕਈ ਵਾਰੀ ਬਣ ਗਏ, 10 ਸਾਲ ਤੁਹਾਡੀ ਵੀ ਸਰਕਾਰ ਰਹੀ ਆ, ਉਦੋਂ ਤੁਹਾਡੀਆਂ ਘੁੱਗੀਆਂ ਕਿੱਥੇ ਗਈਆਂ ਸੀ? ਉਦੋਂ ਤੁਹਾਨੂੰ ਜਿਹੜੇ ਬੰਦੀ ਸਿੰਘ ਕਿਉਂ ਨਹੀਂ ਦਿਸੇ? ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਹੋਏ ਬੇਅਦਬੀਆਂ ਦਾ ਜਿਹੜਾ ਮਸਲਾ ਉਹ ਤੁਸੀਂ ਹੱਲ ਨਹੀਂ ਕੀਤਾ, ਤੁਸੀਂ ਉਹਨਾਂ ਦੀਆਂ ਪੁਨਸ ਪਨਾਹੀਆਂ ਕੀਤੀਆਂ, ਤੇ ਉਦੋਂ ਕਿਉਂ ਨਹੀਂ ਯਾਦ ਆਇਆ ਤੁਹਾਨੂੰ? ਅੱਜ ਕਿਵੇਂ ਲੇਲਣੀਆਂ ਕਰਦਾ ਫਿਰਦਾ ਸੁਖਿਆ? ਇਹ ਲੋਕ ਹੁਣ ਤੈਨੂੰ ਮੂੰਹ ਨਹੀਂ ਲਾਉਣਗੇ। ਭਾਈ ਅਮਰਤਪਾਲ ਸਿੰਘ ਸਾਰਾ ਪੰਜਾਬ ਕਹਿ ਰਿਹਾ, ਉਹੀ ਸੀਐਮ ਸਾਨੂੰ ਚਾਹੀਦਾ। ਅੱਜ ਚੈਨਲ, ਵੱਖ-ਵੱਖ ਚੈਨਲ ਆਪਣੀ ਰਾਏ ਪਾਉਂਦੇ ਨੇ, ਲਿਖ ਕੇ ਪਾਉਂਦੇ ਨੇ ਮੀਡੀਆ ਦੇ ਉੱਤੇ ਵੀ ਤੁਹਾਨੂੰ ਸੀਐਮ ਕਿਹੜਾ ਚਾਹੀਦਾ। ਉਹਤੇ ਭਗਵੰਤ ਮਾਨ ਦੀ ਫੋਟੋ ਲੱਗੀ ਆ, ਉਹਤੇ ਬਾਦਲ ਦੀ ਵੀ ਲੱਗੀ ਆ, ਉਹਤੇ ਕਾਂਗਰਸ ਵਾਲਿਆਂ ਦੀ ਵੀ ਲੱਗੀ ਆ, ਉਹਤੇ ਆ ਭਾਜਪਾ ਦੀ ਲੱਗੀ ਹੁੰਦੀ ਆ। ਥੱਲੇ ਜਾ ਕੇ ਉਹ ਆਪਣੇ ਅਮਰਤਪਾਲ ਸਿੰਘ ਦੀ ਫੋਟੋ ਲਾ ਦਿੰਦੇ ਨੇ ਵੀ ਕੋਈ ਕਹੀ ਨਾ, ਪਰ ਉਹਦੀ ਥੱਲੇ ਫੋਟੋ ਲਾਉਣਗੇ, ਪਰ ਲੋਕ ਨੇ ਜਿਹੜੇ ਉੱਤੇ ਕਰ ਦਿੰਦੇ ਨੇ। 70% ਜਿਹੜੇ ਕਮੈਂਟ ਨੇ ਉਹ ਭਾਈ ਅਮਰਤਪਾਲ ਸਿੰਘ ਦੇ ਹੱਕ 'ਚ ਆਉਂਦੇ ਨੇ, ਜਿਹੜੇ 20-30% ਨੇ ਉਹ ਸਾਰਿਆਂ ਦੇ ਹੱਕ 'ਚ ਆਉਂਦੇ ਨੇ। ਹੁਣ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਵੀ ਲੋਕ ਕੀ ਚਾਹੁੰਦੇ ਨੇ। ਇਸ ਕਰਕੇ ਖਾਲਸਾ ਜੀ ਆਓ ਆਪਾਂ ਵਾਰਸ ਪੰਜਾਬ ਜਥੇਬੰਦੀ ਦੀ ਚੜ੍ਹਦੀ ਕਲਾ ਲਈ ਅਰਦਾਸ ਵੀ ਕਰਨੀ ਆ, ਤੇ ਘਰ ਘਰ ਜਾ ਕੇ ਆਪਾਂ ਨੇ ਵੋਟਾਂ ਵਾਸਤੇ ਵੀ ਕਹਿਣਾ। ਅਸੀਂ ਤਾਂ ਪੰਥ ਦੀ ਭਾਈ ਸੇਵਾ ਕਰਨੀ ਆ, ਸੱਚ ਬੋਲਣਾ, ਸੱਚ ਤੇ ਪਹਿਰਾ ਦੇਣਾ। ਸਾਡੀਆਂ ਤੇ ਉਹੀ ਬੇਨਤੀਆਂ ਨੇ, ਅਸੀਂ ਕੁਛ ਨਹੀਂ ਬਣਨਾ, ਅਸੀਂ ਤਾਂ ਬਸ ਪੰਥ ਦੇ ਸੇਵਾਦਾਰ ਬਣ ਕੇ ਰਹਿਣਾ। ਆਓ ਆਪਾਂ ਉਹਨਾਂ ਯੋਧੇ ਸੂਰਵੀਰ ਜਿਹੜੇ ਜੇਲ੍ਹਾਂ ਦੇ ਵਿੱਚ ਬੈਠੇ ਨੇ, ਭਾਈ ਜਗਤਾਰ ਸਿੰਘ ਜੀ ਹਵਾਰਾ, ਉਹਨਾਂ ਨੂੰ ਰਿਹਾ ਕਰਵਾਉਣ ਵਾਸਤੇ ਇੱਕ ਆਪਣੇ 21 ਤਰੀਕ ਨੂੰ ਪਰਸੋਂ ਨੂੰ ਹਵਾਰਾ ਕਲਾਂ ਦੇ ਵਿੱਚ ਵੱਡਾ ਪੰਥਕ ਇਕੱਠ ਵੀ ਸੱਦਿਆ ਗਿਆ। ਉੱਥੇ ਵੀ ਸਾਰਿਆਂ ਨੇ ਪਹੁੰਚਣਾ, ਸਾਡਾ ਫਰਜ਼ ਬਣਦਾ। ਦੇਖੋ ਕਈਆਂ ਨੇ ਹੁਣ ਉਹ ਜਿਹੜੇ ਕਹਿੰਦੇ ਨੇ ਅਸੀਂ ਪੰਥਕ ਆ, ਉਹਨਾਂ ਨੇ ਹੁਣ 21 ਤਰੀਕ ਦਾ ਵੀ ਇੱਧਰ ਹੋਰ ਕਿਸੇ ਪਾਸੇ ਧਰ ਲਿਆ
ਪ੍ਰੋਗਰਾਮ ਹੁਣ ਤੁਸੀਂ ਦੇਖ ਲਿਓ ਵੀ ਜਦੋਂ ਭਾਈ ਜਗਤਾਰ ਸਿੰਘ ਹਵਾਰਾ ਦੀ ਗੱਲ ਆਉਂਦੀ ਆ, ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਆਉਂਦੀ ਆ, ਅੰਮ੍ਰਿਤਪਾਲ ਸਿੰਘ ਦੀ ਗੱਲ ਚੱਲਦੀ ਆ, ਫਿਰ ਜਿਹੜੇ ਅਖੌਤੀ ਪੰਥਕ ਨੇ ਜਿਹੜੇ ਕਹਿੰਦੇ ਨੇ ਅਸੀਂ ਠੇਕੇਦਾਰ ਆ, ਉਹਦੇ ਬਰਾਬਰ ਕਿਤੇ ਨਾ ਕਿਤੇ ਪ੍ਰੋਗਰਾਮ ਧਰ ਦਿੰਦੇ ਨੇ। ਧਰਤਾ ਉਹਨਾਂ ਨੇ 21 ਤਰੀਕ ਦਾ। ਇਸ ਕਰਕੇ ਤੁਹਾਨੂੰ ਜਾਗਣਾ ਪਊਗਾ, ਸਾਨੂੰ ਦੇਖਣਾ ਪਊਗਾ ਵੀ ਕਿਹੜੀ ਪੰਥ ਦੀ ਗੱਲ ਕਰਦੇ ਨੇ। 27 ਫਰਵਰੀ ਨੂੰ ਇੱਥੇ ਭਾਈ ਸੰਗਤ ਸਿੰਘ ਜੀ, ਜਿਨ੍ਹਾਂ ਨੂੰ ਕਲਗੀ ਤੋੜਾ ਗੁਰੂ ਪਾਤਸ਼ਾਹ ਮਹਾਰਾਜ ਨੇ ਬਖਸ਼ਿਸ਼ ਕੀਤਾ ਗਿਆ ਸੀ, ਇਸੇ ਧਰਤੀ ਦੇ ਫਾਟਕ ਦੇ ਨਾਲ ਉਹਨਾਂ ਦਾ ਸ਼ਹੀਦੀ ਸਥਾਨ ਬਣਿਆ ਹੋਇਆ। ਉੱਥੋਂ ਵੀ ਪੰਥ ਵੱਲੋਂ ਉਹਨਾਂ ਦਾ ਜਿਹੜਾ ਪ੍ਰਕਾਸ਼ ਦਿਹਾੜਾ 27 ਫਰਵਰੀ ਦਾ ਮਨਾਇਆ ਜਾ ਰਿਹਾ। ਸਾਰੀਆਂ ਸੰਗਤਾਂ ਨੇ ਜਿਹੜੇ ਨੇੜੇ ਨੇ ਇੱਥੇ, ਉਹਨਾਂ ਨੇ ਸਾਰਿਆਂ ਨੇ ਹਾਜ਼ਰੀ ਭਰਨੀ ਹੈ। ਵੱਡੇ ਇਕੱਠ ਦੇ ਰੂਪ ਦੇ ਵਿੱਚ ਆਪਾਂ ਨੇ ਉਹਨਾਂ ਨੂੰ ਸਜਦਾ ਕਰਨਾ 27 ਤਰੀਕ ਨੂੰ, ਤੇ 21 ਤਰੀਕ ਨੂੰ ਭਾਈ ਜਗਤਾਰ ਸਿੰਘ ਹਵਾਰਾ ਦੇ ਪਿੰਡ ਸਾਰਿਆਂ ਨੇ ਪਹੁੰਚ ਕੇ ਹਾਜ਼ਰੀ ਲਵਾਉਣੀ ਆ। ਧੰਨਵਾਦ ਹੈ ਸਾਰੀਆਂ ਸੰਗਤਾਂ ਦਾ, ਤੇ ਜਿੰਨੀ ਵੀ ਏਡੇ ਲੀਡਰਸ਼ਿਪ ਆਈ ਆ ਸਾਰਿਆਂ ਦਾ। MP ਸਾਹਿਬ ਭਾਈ ਸਰਬਜੀਤ ਸਿੰਘ ਜੀ ਖਾਲਸਾ, ਬਾਪੂ ਤਰਸੇਮ ਸਿੰਘ ਜੀ, ਹੋਰ ਜਿੰਨੇ ਵੀ ਅਹੁਦੇਦਾਰ ਬੈਠੇ ਨੇ ਇੱਥੇ, ਸਾਰਿਆਂ ਦਾ ਧੰਨਵਾਦ ਸਾਡੇ ਵੱਲੋਂ। ਸਭ ਨੂੰ ਜੀਓ ਆਇਆਂ ਨੂੰ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।